ਕਿਸੇ ਬੁੱਧੀਜੀਵੀ ਤੇ ਵਿਦਵਾਨ ਗਿਆਨਵਾਨ ਨੇ ਪੋਸਟ ਪਾਈ ਹੈ YouTube 'ਤੇ, ਕਿੰਨੀ ਵਧੀਆ। ਕਹਿੰਦੇ ਮੰਦਰਾਂ, ਮਸੀਤਾਂ, ਗੁਰਦੁਆਰੇ, ਚਰਚਾਂ ਵਿੱਚ, ਗਿਰਜਾ ਘਰਾਂ ਵਿੱਚ ਸਿਰਫ ਤੇ ਸਿਰਫ ਬੰਦੇ ਦਾ ਸਰੀਰ ਹੀ ਜਾਂਦਾ ਹੈ, ਸਰੀਰ ਹੀ ਜਾਂਦਾ ਹੈ। ਜਿੱਥੇ ਰੱਬ ਵੱਸਦਾ ਹੈ, ਜਿੱਥੇ ਵਾਹਿਗੁਰੂ ਵੱਸਦਾ ਹੈ, ਜਿੱਥੇ ਅੱਲਾ ਵੱਸਦਾ ਹੈ, ਜਿੱਥੇ ਗੌਡ ਵੱਸਦਾ ਹੈ, ਜਿੱਥੇ ਰਾਮ ਵੱਸਦਾ ਹੈ, ਉਹ ਮਨ ਤਾਂ ਚਿੰਤਾ ਵਿੱਚ ਡੁੱਬਿਆ ਹੁੰਦਾ ਹੈ। ਬੀਤੇ ਸਮੇਂ ਬਾਰੇ ਸੋਚਦਾ ਰਹਿੰਦਾ ਹੈ, ਆਉਣ ਵਾਲੇ ਸਮੇਂ ਬਾਰੇ ਸੋਚਦਾ ਰਹਿੰਦਾ ਹੈ। ਜਿਸ ਸਮੇਂ ਵਿੱਚ, ਵਰਤਮਾਨ ਸਮੇਂ ਵਿੱਚ ਗੁਜ਼ਰ ਰਿਹਾ, ਉਸ ਦੇ ਬਾਰੇ ਸੋਚਦਾ ਰਹਿੰਦਾ ਹੈ। ਸੰਗੀ ਸਾਥੀਆਂ ਬਾਰੇ, ਧੀਆਂ ਪੁੱਤਾਂ ਬਾਰੇ, ਭੈਣ ਭਰਾਵਾਂ ਬਾਰੇ, ਮਾਂ ਬਾਪ ਬਾਰੇ, ਹੋਰ ਦੁਸ਼ਮਣਾਂ ਬਾਰੇ, ਨੇੜੇ ਵਾਲੇ ਮਿੱਤਰਾਂ ਬਾਰੇ ਸੋਚਦਾ ਰਹਿੰਦਾ ਹੈ, ਸੋਚਦਾ ਰਹਿੰਦਾ ਹੈ। ਸਿਹਤ ਬਾਰੇ ਸੋਚਦਾ ਰਹਿੰਦਾ ਹੈ, ਐਸ਼ੋ ਆਰਾਮ ਬਾਰੇ ਸੋਚਦਾ ਰਹਿੰਦਾ ਹੈ, ਰੁਜ਼ਗਾਰ ਬਾਰੇ ਸੋਚਦਾ ਰਹਿੰਦਾ, ਖਾਣ ਪੀਣ ਬਾਰੇ ਸੋਚਦਾ ਰਹਿੰਦਾ ਹੈ। ਮਨ ਤਾਂ ਬੰਦੇ ਦਾ ਚਿੰਤਾ ਵਿੱਚ ਹਰ ਵਕਤ ਡੁੱਬਿਆ ਰਹਿੰਦਾ ਹੈ। ਮੰਦਰਾਂ ਵਿੱਚ, ਮਸੀਤਾਂ ਵਿੱਚ, ਚਰਚਾਂ ਵਿੱਚ ਤੇ ਗੁਰਦੁਆਰਾ ਸਾਹਿਬ ਵਿੱਚ, ਬੰਦਿਆ ਤੇਰਾ ਸਿਰਫ ਸਰੀਰ ਹੀ ਜਾਂਦਾ ਹੈ। ਜਿਸ ਦਿਨ ਤੂੰ ਮਨ ਕਰਕੇ ਗੁਰਦੁਆਰਾ ਸਾਹਿਬ, ਮੰਦਰ ਵਿਖੇ, ਮਸੀਤ ਵਿਖੇ ਤੇ ਚਰਚ ਦੇ ਵਿੱਚ ਜਾਏਗਾ, ਉਸੇ ਦਿਨ ਤੂੰ ਰੱਬ ਨੂੰ ਪਾਏਂਗਾ। ਕਹਿੰਦੇ ਗਿਆਨਵਾਨ ਲੋਕ ਨੇ, ਬੁੱਧੀਜੀਵੀ ਵਿਦਵਾਨ ਲੋਕ ਕਹਿੰਦੇ, ਜਿਸ ਦਿਨ ਸੱਚੇ ਮਨ ਨਾਲ ਤੂੰ ਮੰਦਰ, ਮਸੀਤੀ, ਚਰਚ, ਗੁਰਦੁਆਰੇ ਸਾਹਿਬ ਜਾਏਗਾ, ਉਸੇ ਦਿਨ ਰੱਬ ਨੂੰ ਪਾਏਂਗਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ।